व्यूअर्स वेलकम बैक ऑन प्रोग्राम। सो व्यूअर्स हुण आपां तुहाडे मैसेज लैण जा रहे हैं जिहड़े लाइव भी ने और जिहड़ियां लिखतां ने ਉਹ भी। सो ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਬੋਲੋ ਜੀ। ਅਸੀਂ ਪਹਿਲਾਂ ਫੇਸਬੁੱਕ ਤੋਂ ਸ਼ੁਰੂ ਕਰਦੇ ਹਾਂ। ਵੀਰ ਕਮਲ ਸਿੰਘ ਹੋਰਾਂ ਨੇ ਲਿਖਿਆ, ਮੇਰੇ ਖਿਆਲ ਵਿੱਚ ਪੰਥਕ ਜਥੇਬੰਦੀਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬੇਸਮਝ ਜਾਂ ਗਲਤ ਸਾਬਤ ਕਰਨ ਦੀ ਬਜਾਏ ਆਪਣਾ ਕੰਮ ਕਰੀ ਜਾਣਾ ਚਾਹੀਦਾ ਹੈ, ਕਿਉਂਕਿ ਪਿਛਲੇ 20 ਸਾਲਾਂ ਤੋਂ ਪਿੰਡਾਂ ਦੇ ਪਿੰਡ ਈਸਾਈ ਬਣ ਗਏ, ਬਾਕੀ ਦੇ ਵਿਦੇਸ਼ ਦੌੜੀ ਜਾਂਦੇ ਨੇ ਜਾਂ ਨਸ਼ੇ ਨਾਲ ਮਰ ਗਏ। ਭਾਈ ਅੰਮ੍ਰਿਤ ਸਿੰਘ ਨੇ ਇਹ ਸਾਰੇ ਨੂੰ ਰੋਕਿਆ। ਬਿਲਕੁਲ। ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਕਈ ਮਾਪੇ ਮੈਂ ਕਹਿੰਦੇ ਸੁਣੇ ਕਿ ਸਾਡੇ ਨਿਆਣੇ ਕਹਿੰਦੇ ਕਿ ਅਸੀਂ ਆਈਲੈਟ ਨਹੀਂ ਕਰਨੀ, ਹੁਣ ਨਾ ਬਾਹਰ ਜਾਣਾ। ਕੁਝ ਸਾਲ ਪਹਿਲਾਂ ਮੈਂ ਅਜਮੇਰ ਸਿੰਘ ਹੋਰਾਂ ਨੂੰ ਪੁੱਛਿਆ ਸੀ ਕਿ ਜੋ ਇਹ ਜਥੇਬੰਦੀਆਂ ਕਰਦੀਆਂ ਸਰਕਾਰ ਸਖਤ ਕਾਰਵਾਈ ਕਿਉਂ ਨਹੀਂ ਕਰਦੀ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਇਸ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ, ਜਦੋਂ ਉਹਨਾਂ ਨੂੰ ਲੱਗੇਗਾ ਕਿ ਫਰਕ ਪੈਣ ਲੱਗ ਗਿਆ ਤਾਂ ਸਖਤੀ ਨਾਲ ਦਬਾਉਣਗੇ। ਤੇ ਹੁਣ ਇਹੀ ਹੋ ਰਿਹਾ। ਕਮਲ ਸਿੰਘ ਹੋਰਾਂ ਨੇ ਬਿਲਕੁਲ ਕਹਿੰਦੇ ਨੇ ਰਾਈਟ ਔਨ ਦਾ ਸਪੌਟ ਉਹਨਾਂ ਨੇ ਗੱਲ ਕੀਤੀ ਹੈ ਕਿ ਉਸ ਤੋਂ ਪਹਿਲਾਂ ਵੀ ਖਾਲਿਸਤਾਨ ਦੀ ਮੰਗ ਮਾਨ ਸਾਹਿਬ ਵੀ ਕਰਦੇ ਨੇ, ਕੋਈ ਹੋਰ ਵੀ ਦਲ ਖਾਲਸਾ ਵੀ ਕਰਦਾ, ਪਰ ਉਹਨਾਂ ਨੂੰ ਕੇਸ ਤਾਂ ਬਣਦੇ ਰਹੇ, ਥੋੜੇ ਬਹੁਤ ਹੋਇਆ। ਲੇਕਿਨ ਜਿਸ ਲੈਵਲ ਤੇ ਉਹਨਾਂ ਨੇ ਹੁਣ ਇੰਡੀਆ ਨੇ ਵਾਰ ਡਿਕਲੇਅਰ ਕੀਤੀ ਹੈ ਸਿੱਖ ਨੇਸ਼ਨ ਦੇ ਖਿਲਾਫ, ਇਹ ਮੈਂ ਸਮਝਦਾ ਵੀ ਦੀਪ ਸਿੱਧੂ ਦੀ ਚਰਨਿੰਗ ਜਿਹੜੀ ਉਸ ਧਰਤੀ ਤੇ ਉਹਨੇ ਕੀਤੀ, ਕਿਸਾਨ ਮੂਵਮੈਂਟ ਦੀ ਅਵੇਅਰਨੈਸ ਔਰ ਅੰਮ੍ਰਿਤਪਾਲ ਸਿੰਘ ਦੀ ਸਾਫ਼ ਗੋਈ, ਜਿਹਦੇ ਥੱਲੇ ਉਹਨੇ ਕੋਈ ਇਫ ਐਂਡ ਬਟ ਨਹੀਂ ਰੱਖਿਆ, ਕਲੀਅਰਲੀ ਜਿਹੜਾ ਉਹ ਉਹਨਾਂ ਨੇ ਆਰਟੀਕੂਲੇਟ ਕੀਤੀ ਪੋਜੀਸ਼ਨ। ਦੀਪ ਸਿੰਘ ਕਹਿੰਦੇ ਨੇ ਕਿ ਕਮਲ ਸਿੰਘ ਜੀ ਜੋ ਹੋ ਰਿਹਾ ਭਾਣੇ ਵਿੱਚ ਹੀ ਹੋ ਰਿਹਾ, ਬਹੁਤ ਲੁਕੇ ਛਿਪੇ ਚਿਹਰੇ ਬੇਨਕਾਬ ਹੋਏ ਹਨ, ਫਤਿਹ ਹਮੇਸ਼ਾ ਗੁਰੂ ਦੀ ਹੋਣੀ। ਇਹ ਵੀ ਇੱਕ ਪੋਜ਼ਿਟਿਵਿਟੀ ਨਾਲ ਹੈ ਕਿ ਕੋਈ ਨਹੀਂ, ਜੋ ਲੱਗੇ ਹੋਏ ਨੇ ਜਿੱਤ ਲਾਏ ਤੇ ਲੱਗੇ ਹਰ ਨਾਥ ਨਾਨਕ ਕੇ ਕ੍ਰਿਸ਼ਨ ਹਾਥ, ਉਹਨਾਂ ਨੂੰ ਰਹਿਣ ਦੇਈਏ, ਆਪਣਾ ਕੰਮ ਕਰੀਏ। ਟੋਨੀ ਢੀਂਡਸਾ ਔਰ ਦਲਜੀਤ ਸਿੰਘ, ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਉਂਦੇ ਨੇ, ਭੈਣ ਜੀ ਬਲਪ੍ਰੀਤ ਕੌਰ ਸਰਨ, ਦਲਜੀਤ ਸਿੰਘ ਮੁਹੰਮਦ ਤਾਇਬ, वालेकुम सलाम, सत श्री अकाल। डॉक्टर साहब प्रोग्राम बेहतरीन होता है, जब से आपको पहली बार देखा तकरीबन 1 साल से, तब से आपके हर प्रोग्राम देखता हूँ। आपकी वर्ल्ड पॉलिटिक्स पर बहुत गहरी नज़र है, रब आपको नॉलेज आपके नॉलेज में इजाफा करे। मोहम्मद आयूब जी तायब जी बहुत बहुत शुक्रिया, ਤੁਹਾਡੀਆਂ ਦੁਆਵਾਂ ਇਹ ਸਾਡਾ ਸਰਮਾਇਆ। ਜਗਤਾਰ ਸਿੰਘ ਜੌ ਲਿਖਦੇ ਨੇ, ਡਾਕਟਰ ਸਾਹਿਬ ਬਲਵੀਰ ਸਿੰਘ ਭਰਪੂਰ ਜੀ ਨੇ ਕਿਹਾ ਹੈ ਕਿ ਅਸੀਂ ਇੰਡੀਆ ਨੂੰ ਨਹੀਂ ਸਮਝਿਆ ਪਰ ਇੰਡੀਆ ਨੇ ਸਾਨੂੰ ਸਮਝਿਆ। ਉਹ ਹਰ ਉਸ ਬੰਦੇ ਨੂੰ ਮਾਰੇਗੀ ਜਿਹੜਾ ਸੰਤਾਂ ਦਾ ਭਰਾ ਭਤੀਜਾ ਪੈਰੋਕਾਰ ਜਾਂ ਜੋ ਵੀ ਉਹਨਾਂ ਦੀ ਸੋਚ ਤੇ ਖੜੇਗਾ, ਉਹਨੂੰ ਇੰਡੀਆ ਨਹੀਂ ਛੱਡੇਗਾ। ਫਿਰ ਆਪ ਸੇਫ ਜਗ੍ਹਾ ਛੱਡ ਕੇ ਉਹਨਾਂ ਦੇ ਪਿੰਜਰੇ ਤੋਂ ਜਾਗੋ ਤਾਂ ਉਹ ਬਖਸ਼ਣਗੇ। ਉਹਨਾਂ ਦੇ ਪਿੰਜਰੇ 'ਚ ਤੁਸੀਂ ਜਾਓਗੇ, ਜੇ ਉਹਨਾਂ ਦੇ ਪਿੰਜਰੇ 'ਚ ਜਾਓਗੇ ਤਾਂ ਉਹ ਤੁਹਾਨੂੰ ਬਖਸ਼ਣਗੇ। ਡਾਕਟਰ ਸਾਹਿਬ ਕੱਲ੍ਹ ਨੂੰ ਰੱਬ ਨਾ ਕਰੇ ਤੁਸੀਂ ਉਹਨਾਂ ਦੀ ਰੇਂਜ 'ਚ ਆਓਗੇ ਤਾਂ ਉਹ ਕਦੇ ਨਹੀਂ ਛੱਡਣਗੇ। ਸੋ ਦਿਮਾਗ ਵਰਤ ਕੇ ਰੱਬ ਰਾਖਾ। ਬਿਲਕੁਲ ਜੌਲ ਸਾਹਿਬ ਨੇ ਠੀਕ ਕਿਹਾ। ਔਰ ਸਰ ਭਰਪੂਰ ਸਿੰਘ ਬਲਬੀਰ, ਉਹਨਾਂ ਦੀ ਉਹ ਆਈਕੋਨਿਕ ਸਪੀਚ ਹੈ। ਮੈਂ ਦੇਖਦਾ ਹੁਣ ਇਹਨਾਂ ਦਿਨਾਂ 'ਚ ਵੀ ਬਹੁਤ ਸਾਰਿਆਂ ਨੇ ਛੋਟੇ ਛੋਟੇ ਉਹਨਾਂ ਦੇ ਕਲਿੱਪ ਬਣਾ ਕੇ ਪਾਏ ਹੋਏ ਨੇ। ਇੰਨੀ ਸਾਫ਼ ਗੋਈ ਨਾਲ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਅੰਨ ਪੈਦਾ ਕਰਦੇ ਹਾਂ, ਕਰੀ ਜਾਓ। ਤੁਸੀਂ ਕਹਿੰਦੇ ਹੋ ਜੀ ਅਸੀਂ ਚੌਕੀਦਾਰ ਹਾਂ, ਚੌਕੀਦਾਰ ਹਰ ਘਰ ਦੇ ਬਾਹਰ ਹੁੰਦਾ, ਕੀ ਫਰਕ ਪਿਆ, ਤੁਸੀਂ ਕਰੀ ਜਾਓ ਚੌਕੀਦਾਰੀ। ਮਾਲਕ ਤਾਂ ਹਾਂ, ਜਿੱਦਾਂ ਤੁਸੀਂ ਹਿੱਸੇਦਾਰੀ ਦੀ ਮਾਲਕੀ ਦੀ ਗੱਲ ਕਰੋਗੇ। ਔਰ ਇਹੀ ਗੱਲ ਸੰਤ ਭਿੰਡਰਾਂ ਵਾਲਿਆਂ ਨੇ ਕੀਤੀ। ਇਹੀ ਕੰਟੀਨਿਊਟੀ ਜਿਹੜੀ ਹੈ ਥਾਟ ਦੀ ਦੀਪ ਸਿੱਧੂ ਜਾਂ ਜੁਝਾਰੂ ਲਹਿਰ ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕੀਤੀ। ਹੁਣ ਸੰਤ ਸਿੰਘ ਪੁੱਛਦੇ ਨੇ, ਵਟ ਇਜ਼ ਦਾ ਡੈਫੀਨੇਸ਼ਨ ਆਫ ਖਾਲਸਾ? ਇਜ਼ ਖਾਲਸਾ ਔਰ ਸਿੱਖ ਡਿਫਰੈਂਟ ਔਰ ਇਟ ਇਜ਼ ਦਾ ਸੇਮ? As we all believe in Guru Granth Sahib, but according to Guru Granth Sahib there is no number of any dress code here be it necessary for a Sikh Khalsa। ਸੰਤ ਸਿੰਘ ਜੀ ਤੁਹਾਡੇ ਨਾਲ ਜਿਹੜਾ ਹੈ ਉਹ ਸਿੰਘ ਲੱਗਾ ਹੋਇਆ ਹੈ, ਔਰ ਮੇਰਾ ਖਿਆਲ ਹੈ ਵੀ ਹਰ ਸਿੱਖ ਨੂੰ ਜਿਹੜਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ, ਉਹਨਾਂ ਨੂੰ ਇਹ ਪਤਾ ਹੈ ਕਿ ਵੀ ਸਿੱਖ ਔਰ ਗੁਰੂ ਦਾ ਰਿਸ਼ਤਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਏ। ਹੁਕਮ ਦੇ ਵਿੱਚ ਹੈ। ਔਰ ਇਹੀ ਹੁਕਮ ਦੇ ਤਹਿਤ ਜਦੋਂ ਅਸੀਂ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰਦੇ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ
ਇਹ ਪੰਜ ਕਕਾਰੀ ਰੂਪ ਜਿਹੜਾ ਖਾਲਸੇ ਦੇ ਰੂਪ 'ਚ ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਭਾਈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਜਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੇ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹੇ। ਜਦੋਂ ਰਹਿਤਨਾਮਾ ਭਾਈ ਨੰਦ ਲਾਲ 'ਚ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦੇ ਇਸ ਹੁਕਮ ਨੂੰ ਅੰਕਿਤ ਕੀਤਾ ਕਿ ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ ਹਰਗਿਜ਼ ਨਾ ਬਾਸ਼ਦ ਦੀ ਪੰਜ ਮੁਆਫ ਕੜਾ ਕਾਰਦ ਕੱਚ ਕੰਗਾ ਬਿਦਾ ਬਿਨਾ ਕੇਸ ਹੀ ਚਸਤ ਜ਼ੁਮਲਾ ਨਿਸ਼ਾਨ। ਕਿ ਇਹ ਕਾਫ ਕੱਕੇ ਤੋਂ ਸ਼ੁਰੂ ਹੋਣ ਵਾਲੇ ਪੰਜ ਜਿਹੜੇ ਨੇ ਇਹ ਸਿੱਖੀ ਦੇ ਨਿਸ਼ਾਨੀਆਂ ਨੇ, ਪਰ ਮੂਲ ਕੇਸ ਨੇ ਬਿਨਾ ਕੇਸ ਹੀ ਚਸਤ ਜ਼ੁਮਲਾ ਨਿਸ਼ਾਨ। ਜੇ ਤੁਹਾਡੇ ਕੇਸ ਨਹੀਂ ਨੇ, ਤੁਸੀਂ ਕਹੋ ਜੀ ਕੰਗਾ ਕੜਾ ਕਿਰਪਾਨ ਕਸ਼ਹਿਰਾ ਮੈਂ ਰੱਖਿਆ ਹੋਇਆ ਹੈ, ਇਹਦਾ ਨਹੀਂ ਹੈ। ਸੋ ਮੇਰਾ ਖਿਆਲ ਹੈ ਕਿ ਵੀ ਇਹ ਕੋਈ ਹੋਰ ਪੁੱਛੇ ਤਾਂ ਸਮਝ ਆ ਸਕਦੀ, ਜਦੋਂ ਕੋਈ ਗੁਰਸਿੱਖ ਇਸ ਸਵਾਲ ਨੂੰ ਪੁੱਛਦਾ ਹੈ ਤਾਂ ਫਿਰ ਇਹ ਠੀਕ ਨਹੀਂ ਲੱਗਦਾ ਜੀ। ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਵਿੱਚ ਲੱਗੇ ਖਾਲਸੀ ਝੰਡੇ ਵੇਖ ਕੇ ਭਾਰਤ ਮਾਤਾ ਦਾ ਮੂਤ ਪੀਣਾ ਵੀ ਛੁੱਟ ਗਿਆ ਹੋਣਾ। ਹੁਣ ਤਾਂ ਮੱਥੇ ਤੇ ਹੱਥ ਮਾਰਨ ਡਏ ਹੋਣੇ ਨੇ ਤੇ ਕੰਧਾਂ ਨੂੰ ਸਿਰ ਮਾਰਨ ਡਏ ਹੋਣੇ ਨੇ ਕਿ ਹੁਣ ਕੀ ਕਰੀਏ, ਕਿਸ ਦੇ ਕੋਲ ਜਾਈਏ, ਤਾਂ ਸਾਡੀ ਤਾਂ ਕੋਈ ਮਨ ਹੀ ਨਹੀਂ ਰਿਹਾ। ਇਸ ਹਿਸਾਬ ਨਾਲ ਸਿੱਖਾਂ ਨੇ ਝੰਡੇ ਵਿੱਚ ਡੰਡਾ ਪਾਇਆ, ਲਓ ਜੀ ਖਾਲਿਸਤਾਨ ਜ਼ਿੰਦਾਬਾਦ। ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਉਹ ਤਾਂ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਪ੍ਰੋਟੈਸਟ ਕਰ ਰਿਹਾ ਸੀ। ਉਹਨਾਂ ਕਿਹਾ ਤੁਹਾਨੂੰ ਇੱਕ ਝੰਡਾ ਐਮਬੈਸੀ ਦੇ ਬਾਹਰ ਚੁੱਭਿਆ ਕਿ ਜੀ ਕਰਤਾ, ਉਹਨਾਂ ਨੇ ਕਿਹਾ ਲਓ ਜੀ ਅਸੀਂ 82 ਚਲਾਤੇ, ਗਿਣੀ ਜਾਓ ਬੈਠ ਕੇ। ਸਲੀਮ ਅਖਤਰ ਕੰਬੋ, ਸੋਹਣ ਸਿੰਘ ਮਾਇਲ, ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਔਰ ਉਹਨਾਂ ਨੇ ਸਲੀਮ ਸਾਹਿਬ ਨੇ ਕਿਹਾ ਕਿ ਆਲ ਮੁਸਲਿਮਸ ਇਨ ਦਾ ਵਰਲਡ ਇਨਕਲੂਡਡ ਆਫ ਇੰਡੀਆ ਵਿਦ ਯੋਰਸ ਕਮਿਊਨਿਟੀ, ਕਿ ਅਸੀਂ ਸਾਰੇ ਸਪੋਰਟ ਕਰਦੇ ਹਾਂ। ਇਹ ਰਣਜੀਤ ਸਿੰਘ ਬੈਣੀਪਾਲ ਕਹਿੰਦੇ ਨੇ ਡਾਕਟਰ ਸਾਹਿਬ ਪਲੀਜ਼ ਟਵਿੱਟਰ ਤੇ ਆਇਆ ਕਰੋ ਸਪੇਸਿਸ ਜੀ। ਹੁਣ ਜਿਹੜੇ ਟਵਿੱਟਰ ਤੇ ਜਾਂ ਦੂਜੇ ਆਏ ਉਹ ਤਾਂ ਸਾਰੇ ਗਾਇਬ ਕਰਤੇ, ਸਾਨੂੰ ਅਜੇ ਇਹ ਪਲੇਟਫਾਰਮ ਵੀ ਉੱਥੋਂ ਤਾਂ ਗਾਇਬ ਹੈ। ਚਲੋ ਕੋਸ਼ਿਸ਼ ਹੈ। ਵੈਸੇ ਹਾਂ ਹੌਪਕਿੰਸਨ ਜਿਹੜਾ ਮੈਂ ਨਾਮ ਭੁੱਲ ਰਿਹਾ ਸੀ ਕਿ ਜਿਹੜਾ ਇੱਕ ਬਦਮਾਸ਼ ਇੰਟੈਲੀਜੈਂਸ ਆਪਰੇਟਿਵ, ਉਹਨੂੰ ਫੇਰ ਭਾਈ ਮੇਵਾ ਸਿੰਘ ਲੋਪੋਕੇ ਨੇ ਕੋਰਟ ਰੂਮ ਦੇ ਵਿੱਚ ਹੌਪਕਿੰਸਨ ਨੂੰ ਸੌਦਾ ਲਾਇਆ ਸੀ, ਔਰ ਉਧਰ ਬੇਲਾ ਸਿੰਘ ਨੂੰ ਇਹਨਾਂ ਨੇ ਕੱਢਤਾ ਸੀ। ਉਹਨੂੰ ਕੁਝ ਸਾਲਾਂ ਬਾਅਦ ਜਿਹੜਾ ਹੈ ਉਹ ਬੱਬਰ ਅਕਾਲੀਆਂ ਨੇ ਉਹਨੂੰ ਸੌਦਾ ਲਾਇਆ ਸੀ। ਬਹੁਤ ਸ਼ੁਕਰੀਆ ਪਰਮਨ ਸਿੰਘ ਜੀ। ਔਰ ਦੀਪ ਸਿੰਘ ਜਸਵੀਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਵਾਈ ਇੰਡੀਆ ਅਫਰੇਡ ਫਰਮ ਚਾਈਨਾ ਨਾਟ ਫਰਮ ਪਾਕਿਸਤਾਨ। ਹੁਣ ਪਾਕਿਸਤਾਨ ਚਾਈਨਾ ਇੱਕੋ ਜਿਹੀ ਆ ਜਾਂਦੇ ਨੇ ਕਿਉਂਕਿ ਚਾਈਨਾ ਇਸ ਵੇਲੇ ਐਮਰਜਿੰਗ ਵੱਡੀ ਪਾਵਰ ਹੈ, ਇਕਨੋਮਿਕਲ ਵੀ ਔਰ ਮਿਲਟਰੀ ਵੀ। ਜਿਹੜੀ ਹੈ ਬਾਕੀ ਦੀਪ ਸਿੰਘ ਹੋਰਾਂ ਨੇ ਉਸ ਨੂੰ ਵੀ ਚੈਲੰਜ ਕੀਤਾ। ਸੋ ਅਸੀਂ YouTube ਦੇ ਉੱਤੇ ਕਈ ਵਾਰ ਸਾਡੇ ਕੁਝ ਵੀਰ ਭੈਣਾਂ ਆਪਸ ਦੇ ਵਿੱਚ ਉਲਝ ਜਾਂਦੇ ਨੇ, ਲੇਕਿਨ ਅਸੀਂ ਫਿਰ ਵੀ ਜਿਹੜਾ ਰੂਰਲ ਡਿਵੈਲਪਮੈਂਟ ਦੇ ਥੱਲੇ ਉਹਨਾਂ ਨੇ ਜਿਹੜਾ ਰੈਕਗਨਾਈਜ਼ ਵੀ ਕੀਤਾ ਹੈ। ਲਾ ਇਲਾਹਾ ਇल्लल्लाह ਡਾਕਟਰ ਸਾਹਿਬ ਸੁਭਾਨ ਅੱਲਾਹ। ਨਹੀਂ ਹਾਂ, ਬਹੁਤ ਤੁਹਾਡਾ ਸ਼ੁਕਰੀਆ। ਅਸੀਂ ਸਤਿ ਸ੍ਰੀ ਅਕਾਲ ਔਰ ਲਾ ਇਲਾਹਾ ਇल्लल्लाह ਇੱਕੋ ਹੀ ਮੈਸੇਜ ਦਿੰਦੇ ਨੇ। ਔਰ ਜ਼ੁਬੈਰ ਯਾਕੂਬ ਸਾਹਿਬ ਕੱਲ ਉਹਨਾਂ ਦੀ ਸਿਹਤ ਢਿੱਲੀ ਸੀ, ਜਲਦੀ ਚਲੇ ਗਏ ਸੀ, ਅੱਜ ਆਏ ਤਾਂ ਬਾਅਦ ਚ ਨੇ, ਪਰ ਫਿਰ ਵੀ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ 29 ਅਪ੍ਰੈਲ ਦੀ ਪਰੇਡ ਤਾਂ ਜ਼ੁਬੈਰ ਸਾਹਿਬ ਆਓਗੇ ਹੀ ਆਓਗੇ। ਔਰ ਹਰਦੀਪ ਸਿੰਘ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਾਰਡਨ ਵਿੱਚੋਂ ਲਾਈਵ ਦੇਖਦੇ ਪਏ ਹਾਂ। ਬਹੁਤ ਬਹੁਤ ਸ਼ੁਕਰੀਆ ਹਰਦੀਪ ਸਿੰਘ ਜੀ। ਤੁਸੀਂ ਮਿਡਲ ਈਸਟ 'ਚ ਬੈਠੇ ਹੋ, ਉੱਥੋਂ ਵੀ ਸੈਡ ਖਬਰ ਹੈ ਕਿ ਇਜ਼ਰਾਈਲੀ ਫੌਜ ਨੇ ਅਲ-ਅਕਸਾ ਮਸਜਿਦ ਦੇ ਉੱਤੇ ਹੱਲਾ ਬੋਲਿਆ ਹੋਇਆ ਜੀ। ਔਰ ਅਸੀਂ ਸਮਝਦੇ ਹਾਂ ਵੀ ਅਸੀਂ ਫਲਸਤੀਨੀਆਂ ਦੇ ਦਰਦ ਨੂੰ, ਉਸ ਧਰਤੀ ਦੇ ਦਰਦ ਨੂੰ ਵੀ ਆਪਣਾ ਦਰਦ ਸਮਝਦੇ ਹਾਂ। ਗੁਰਦੇਵ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਭਾਰਤ ਮਾਤਾ ਦਾ ਆਪਰੇਸ਼ਨ ਬਹੁਤ ਹੀ ਵਧੀਆ ਕਰਦੇ ਨੇ। ਪਤਾ ਨਹੀਂ ਵਧੀਆ ਹੈ ਕਿ ਨਹੀਂ, ਲੇਕਿਨ ਇਹ ਹੈ ਕਿ ਵੀ ਇਹ ਸਾਨੂੰ ਹੁੰਦਾ ਹੈ ਵੀ ਇਹ ਜਿਹੜਾ ਝੂਠ ਦਾ ਗੁਬਾਰਾ ਹੁੰਦਾ ਉਹਦੇ 'ਚ ਸਿਰਫ ਇੱਕ ਪਿੰਨ ਮਾਰਨ ਦੀ ਲੋੜ ਹੁੰਦੀ ਹੈ, ਉਹ ਉੜ ਜਾਂਦਾ ਆਪਣੇ ਆਪ ਹੀ। ਔਰ ਫਿਰ ਜ਼ੁਬੈਰ ਯਾਕੂਬ ਸਾਹਿਬ ਦਾ ਸਟਾਰ ਉਹਦੇ 'ਚ ਉਹਨਾਂ ਨੇ ਕਿਹਾ SGPC will take strict action against those pages and media channels which are defaming Sikh religion and its history. Unfortunately, ਸਟਾਰ ਸਾਹਿਬ SGPC ਨੇ ਕੁਝ ਵੀ ਨਹੀਂ ਕੀਤਾ। ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਮੇਰੀ 1 ਘੰਟੇ ਦੀ ਟਾਕ ਹੁੰਦੀ ਹੈ। ਮੈਂ ਕਿਹਾ ਵੀ 100 ਸਾਲ ਸ਼੍ਰੋਮਣੀ ਕਮੇਟੀ ਨੂੰ ਹੋ ਗਏ, ਐਤਕੀ ਉਹਨਾਂ ਦਾ 1200 ਕਰੋੜ ਦਾ ਬਜਟ ਸੀ। ਦੇਖਿਆ 100 ਸਾਲ ਬਾਅਦ ਇੰਨੇ ਵੱਡੇ ਬਜਟ ਵਾਲੀ ਕਮੇਟੀ ਕੋਲ ਨਾ ਆਪਣਾ ਅਖਬਾਰ ਹੈ, ਨਾ ਆਪਣਾ ਕੋਈ ਟੀਵੀ ਹੈ। ਔਰ ਕਿੰਨੇ ਮਹੀਨੇ ਹੋ ਗਏ ਐਕਟਿੰਗ ਜਥੇਦਾਰ ਉਹਨਾਂ ਨੇ ਕਿਹਾ ਸੀ ਇਹ PTV ਜੋ ਚੱਲ ਰਿਹਾ ਹੈ
ਜਿਸ ਕਿਸਮ ਦਾ ਇਹਨੂੰ ਬੰਦ ਦਰਬਾਰ ਸਾਹਿਬ ਤੋਂ ਕੀਰਤਨ ਦੇ ਐਕਸਕਲੂਸਿਵ ਰਾਈਟ ਉਹਨਾਂ ਨੇ ਲਏ ਹੋਏ ਨੇ। ਸੋ ਇਸ ਸਭ ਦੇ ਚਲਦਿਆਂ ਜੇ SGPC ਜਾਂ ਅਕਾਲੀ ਦਲ ਜਿਹੜੀਆਂ 100 ਸਾਲ ਪੁਰਾਣੀਆਂ ਸਾਡੀਆਂ ਜਥੇਬੰਦੀਆਂ ਸੀ, ਇਹਨਾਂ ਨੇ ਆਪਣਾ ਰੋਲ ਅਦਾ ਕੀਤਾ ਹੁੰਦਾ ਤੇ ਅੱਜ ਅਸੀਂ ਕਿਤੇ ਦਾ ਕਿਤੇ ਹੁੰਦੇ। ਪਰ ਉਹੀ ਲਗਭਗ 100 ਸਾਲ ਪਹਿਲਾਂ RSS ਹੋਂਦ ਦੇ ਵਿੱਚ ਆਇਆ 1925 'ਚ, ਉਹਨਾਂ ਨੇ ਆਪਣੀ 100 ਸਾਲਾ ਮਨਾਉਣ, ਉਹ ਪੋਲੀਟੀਕਲ ਪਾਵਰ ਹੀ ਨਹੀਂ, ਦੁਨੀਆ ਭਰ 'ਚ ਆਪਣਾ ਝੂਠ ਕਿਵੇਂ ਉਹ ਪਰੋਸ ਰਹੇ ਨੇ। ਔਰ ਮੈਂ ਕਨਕਲੂਜਨ ਤੋਂ ਪਹਿਲਾਂ, ਕਿਉਂਕਿ ਅੱਜ ਇਨ ਸਟੂਡੀਓ ਸਾਡਾ ਲਾਸਟ ਪ੍ਰੋਗਰਾਮ ਹੀ ਹੈ ਇਸ ਵੀਕ ਦਾ, ਫਿਰ ਅਸੀਂ ਵਾਸ਼ਿੰਗਟਨ ਹੋਣਾ ਤੇ ਮੈਂ ਜਿਹੜਾ ਜਿਵੇਂ ਸਾਡੇ ਵੀਰ ਨਵਰੂਪ ਸਿੰਘ ਆਸਟ੍ਰੇਲੀਆ ਤੋਂ, ਉਹ ਸਾਡੇ ਲਈ ਇਸ ਲਈ ਰਿਸਰਚ ਵੀ ਕਰਦੇ ਨੇ ਕਿ ਵੀ ਕਿਵੇਂ ਅਸੀਂ ਚੜ੍ਹਦੀ ਕਲਾ ਦੇ ਵਰਤਾਰੇ 'ਚ ਰਹਿਣਾ। ਜਦੋਂ ਅਸੀਂ ਇਸ ਰਸਤੇ ਤੇ ਤੁਰਦੇ ਹਾਂ, ਸਤਿਗੁਰ ਆਗੇ ਸੀਸ ਭੇਟ ਦਿਓ, ਕਿ ਗੁਰੂ ਦੇ ਅੱਗੇ ਅਸੀਂ ਆਪਣਾ ਸੀਸ ਭੇਟ ਕਰਦੇ। ਸੀਸ ਭੇਟ ਕਰਨਾ ਆਪਣਾ ਆਪਾ ਗੁਰੂ ਨੂੰ ਦੇਣਾ, ਇਹੀ ਕ੍ਰਾਈਟੇਰੀਆ ਗੁਰੂ ਨਾਨਕ ਸਾਹਿਬ ਨੇ ਰੱਖਿਆ ਸੀ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਔਰ ਸਾਡਾ ਇਤਿਹਾਸ 18ਵੀਂ ਸਦੀ ਦਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਅਸੀਂ 18ਵੀਂ ਸਦੀ ਦੇ ਆਪਣੇ ਨਾਇਕਾਂ ਵੱਲ ਦੇਖਦੇ ਹਾਂ, ਜਿਵੇਂ ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਗੱਲ ਕੀਤੀ ਸੀ, ਔਰ ਅੱਜ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਕਿ ਭਾਈ ਇਹ ਜਜ਼ਬਾ, ਉਹਦੇ 'ਚ ਤੁਸੀਂ ਨਤੀਜਿਆਂ ਦੀ ਪਰਵਾਹ ਨਹੀਂ ਕਰਦੇ। ਇਹ ਤਾਂ ਇਸ਼ਕ ਦੀ ਖੇਡ ਹੈ ਜਿਹਦੇ 'ਚ ਆਪਣੇ ਗੁਰੂ ਨੂੰ ਰਿਝਾਉਣ ਦੀ ਗੱਲ ਹੈ। 26 ਜਨਵਰੀ ਨੂੰ ਜਦੋਂ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਖਾਲਸਾਈ ਪਰਚਮ, ਦੀਪ ਸਿੱਧੂ ਬੇਸ਼ੱਕ ਖੜੇ ਨੇ, ਲੇਕਿਨ ਲਹਿਰਾਣ ਵਾਲਾ ਜਿਹੜਾ ਸਿੰਘ, ਉਸ ਜੁਗਰਾਜ ਸਿੰਘ, ਔਰ ਉਹਨਾਂ ਦਾ ਜਦੋਂ ਪਿੰਡ ਦਾ ਜ਼ਿਕਰ ਆਇਆ ਤਾਂ ਵਾਂ ਪਿੰਡ, ਵਾਂ ਦਾ, ਔਰ ਪਿੱਛੇ ਉਹਨਾਂ ਦਾ ਆਨੰਦ ਕਾਰਜ ਵੀ ਹੋਇਆ। ਔਰ ਹੁਣ ਜਿਹੜੀ ਇਹਨਾਂ ਨੇ ਛਾਪਾ ਮਾਰੀ ਜਾਂ ਦੂਸਰੀ ਕੀਤੀ ਹੈ, ਉਹਦੇ ਸ਼ਾਇਦ ਉਹਨਾਂ ਨੂੰ ਵੀ ਚੁੱਕਿਆ ਹੋਇਆ ਜਗਰੂਪ ਸਿੰਘ ਨੂੰ। ਵਾਂ ਪਿੰਡ, ਔਰ ਬਹੁਤ ਸਾਰਿਆਂ ਨੇ, ਕਿਉਂਕਿ ਉਸ ਪਹਿਲੀ ਐਵੇਂ ਹੁਣ ਪਿੰਡ ਦਾ ਨਾਂ ਹੀ ਵਾਂ ਹੈ, ਹੁਣ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਸੀ, ਹੁਣ ਤਰਨ ਤਾਰਨ ਦਾ ਹੈ। ਤੇ ਬਹੁਤ ਸਾਰਿਆਂ ਨੇ ਦੇਖਿਆ, ਔਰ ਉਹਨਾਂ ਦੇ ਜਦੋਂ ਹੋਇਆ ਕਿ ਭਾਈ ਉਹਨੇ ਕਿਵੇਂ ਤੇਜ਼ੀ ਨਾਲ ਗਿਆ, ਉੱਤੇ ਉਹਨੇ ਝੰਡਾ ਲਾਇਆ, ਥੱਲੇ ਉਤਰ ਆਇਆ। ਔਰ ਫਿਰ ਉਹਨਾਂ ਦੇ ਬਜ਼ੁਰਗਾਂ ਨੇ ਕਿਹਾ ਕਿ ਜੀ ਪਿੰਡ ਦੇ ਵਿੱਚ 5 ਕੇ 6 ਇਤਿਹਾਸਕ ਗੁਰਦੁਆਰੇ ਨੇ, ਔਰ ਉਹਨਾਂ 'ਚ ਨਿਸ਼ਾਨ ਸਾਹਿਬ ਦੀ ਸੇਵਾ ਜਗਰਾਜ ਸਿੰਘ ਹੀ ਕਰਦਾ। ਲੇਕਿਨ ਵਾਂ ਪਿੰਡ ਦਾ ਜਦੋਂ ਜ਼ਿਕਰ ਹੋਇਆ ਤਾਂ ਫਿਰ ਬਹੁਤ ਸਾਰਿਆਂ ਨੇ ਉਸ ਇਤਿਹਾਸ ਨੂੰ ਵੀ ਬਿਆਨਿਆ। ਹੁਣ ਬਹੁਤ ਵਾਰ ਜਦੋਂ ਅਸੀਂ ਇਹ ਸਾਰੇ ਹੀ ਮਾਝੇ ਦੇ, ਖਾਸ ਤੌਰ ਤੇ ਜਿਹੜੇ ਅੰਮ੍ਰਿਤਸਰ, ਤਰਨ ਤਾਰਨ ਜਾਂ ਲਾਹੌਰ ਵਿੱਚ ਵੀ ਜੰਬਰਾਂ ਔਰ ਦੂਜੇ ਸੀ ਨਾਲ ਨੇ ਪਿੰਡ, ਥੋੜ੍ਹੀ ਵਿੱਥ ਤੇ, ਪਰ ਇਹਨਾਂ ਨੇ 18ਵੀਂ ਸਦੀ ਦਾ ਬਹੁਤ ਵੱਡਾ ਇਤਿਹਾਸ ਸਿਰਜਿਆ ਹੋਇਆ। ਜਦੋਂ ਅਸੀਂ ਵਾਂ ਪਿੰਡ ਦੇ ਹਵਾਲੇ ਨਾਲ ਦੇਖਦੇ ਹਾਂ, ਇੱਕ ਸਿੰਘ ਜਿਨ੍ਹਾਂ ਦਾ ਨਾਂ ਭਾਈ ਤਾਰਾ ਸਿੰਘ ਵਾਂ ਸੀ, ਉਹਨਾਂ ਨੇ ਕਿਵੇਂ ਉਸ ਪਿੰਡ ਦੇ ਵਿੱਚ ਆਪਣਾ ਜਿਹੜਾ ਇੱਕ ਇਸ ਕਿਸਮ ਦੀ ਥਾਂ ਬਣਾਈ ਹੋਈ ਸੀ ਜਿਹਦੇ 'ਚ ਕੋਈ ਵੀ ਆਇਆ ਗਿਆ, ਭਾਵੇਂ ਉਹ ਕੋਈ ਹਿੰਦੂ, ਸਿੱਖ, ਮੁਸਲਮਾਨ ਹੈ, ਉਹਨਾਂ ਦੇ ਲਈ ਵੀ ਲੰਗਰ ਦਾ ਪ੍ਰਬੰਧ ਸੀ। ਸੰਘਣੇ ਛੰਭ ਸੀ, ਜੰਗਲ ਸੀ, ਉਹਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਿੰਘਾਂ ਦਾ ਜਥਾ ਕੋਈ ਉਤਰਿਆ ਹੋਇਆ, ਤੇ ਫਿਰ ਉਹ ਉੱਥੋਂ ਤੱਕ ਜਿਹੜਾ ਹੈ ਉਹਨਾਂ ਤੱਕ ਅੰਨ ਜਲ ਵੀ ਪਹੁੰਚਾਉਂਦੇ, ਹੋਰ ਵੀ ਲੋੜੀਂਦੀ ਆਪਣੀ ਕਿਰਤ ਕਰਦੇ ਸੀ, ਨਾਲ ਉਹ ਹਲ ਵਾਹੁੰਦੇ ਸੀ ਆਪਣਾ। ਔਰ ਕਿਉਂਕਿ ਜਿਹੜੇ ਇਲਾਕੇ ਦੇ ਹੋਰ ਵੀ ਵਸਦੇ ਸਿੱਖ ਪਰਿਵਾਰ ਸੀ, ਜਿਨ੍ਹਾਂ ਨੂੰ ਇਹ ਸੀ ਕਿ ਵੀ ਉਹ ਵੀ ਉਹਨਾਂ ਦੇ ਵਿੱਚ ਆਪਣਾ ਤਿਲ ਫੁੱਲ ਪਾ ਦਿੰਦੇ, ਔਰ ਇਸ ਕਿਸਮ ਦਾ ਜਿਹੜਾ ਉਹਨਾਂ ਦਾ ਸੀ। ਲੇਕਿਨ ਜਦੋਂ ਇੱਕ ਵਕਤ ਆਇਆ, ਸਾਹਿਬ ਰਾਏ ਨਾਂ ਦਾ ਬੰਦਾ, ਔਰ ਉਸ ਪੱਟੀ ਦਾ ਹਾਕਮ, ਔਰ ਵੱਡੀ ਇੱਕ ਸਾਖੀ ਹੈ, ਮੈਂ ਘੜੀ ਦੇ ਵੱਲ ਦੇਖ ਰਿਹਾ, ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਪਰ ਜਦੋਂ ਉਹਨੇ ਵੰਗਾਰਿਆ ਕਿ ਭਾਈ ਉਹ ਆਪਣੇ ਘੋੜੇ ਛੱਡ ਦਿੰਦਾ ਸੀ ਸਿੱਖਾਂ ਦੇ ਖੇਤਾਂ 'ਚ, ਉਹਨੂੰ ਮਨਾ ਕੀਤਾ ਕਿ ਭਾਈ ਇਵੇਂ ਨਾ ਕਰ, ਤੇ ਉਹਨੇ ਕਿਹਾ ਜੀ ਮੈਂ ਤੁਹਾਡੇ ਜਿੰਨੇ ਨੇ ਕੇਸਾਂ ਦੇ ਜਿਹੜੇ ਨੇ ਰੱਸੇ ਵੱਟ ਕੇ ਤੇ ਮੈਂ ਜਿਹੜਾ ਇਹਨਾਂ ਘੋੜਿਆਂ ਨੂੰ ਕਰਾਂਗਾ। ਤੇ ਸਿੱਖਾਂ ਨੇ ਕਿਹਾ ਵੀ ਕੋਈ ਨਹੀਂ, ਉਹਨੂੰ ਸਬਕ ਸਿਖਾਉਣ ਲਈ ਉਹਦਾ ਘੋੜਾ ਖਿਸਕਾ ਲਿਆ, ਕਿਤੇ ਜਾ ਕੇ ਕੱਢਤਾ ਉਹਨੂੰ ਪਾਸੇ। ਔਰ ਫਿਰ ਇਸ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਪਹਿਲਾਂ ਆਪਣਾ ਇੱਕ ਜਿਹੜਾ ਫੌਜੀ ਗਰੁੱਪ ਭੇਜਿਆ, ਭਾਈ ਤਾਰਾ ਸਿੰਘ ਵਾਂ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਸਿੰਘ, ਉਹਨਾਂ ਨੇ ਉਹਨਾਂ ਨੂੰ ਭਜਾਇਆ। ਫਿਰ ਲਾਹੌਰ ਤੋਂ ਸਪੈਸ਼ਲ ਉਹਨਾਂ ਦਾ ਦਸਤਾ ਆਇਆ, ਔਰ ਭਾਈ ਤਾਰਾ ਸਿੰਘ ਵਾਂ ਆਪਣੇ ਸਾਥੀਆਂ ਦੇ ਨਾਲ, ਸਿਰਫ 22 ਸਿੰਘ ਸੀ, ਉਹਨਾਂ ਦੇ ਨਾਲ ਉਹਨਾਂ ਨੇ ਸ਼ਹੀਦੀ ਪਾਈ। ਹੁਣ ਇਹ ਜਿਹੜੀ ਸਪਿਰਿਟ ਸੀ, ਔਰ ਇਹ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਸ ਨੂੰ ਭਾਈ ਰਤਨ ਸਿੰਘ ਭੰਗੂ, ਜਿਹੜੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ, ਉਹਨਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਇਸ ਵੇਰਵੇ ਨੂੰ ਦਿੱਤਾ ਕਿ ਭਾਈ ਇਹ ਜਿਹੜਾ ਮੁਕਾਬਲਾ ਸੀ ਕੀ ਸੀ। ਸਭੈ ਸਿੰਘ ਰਲ 22 ਭਏ,
ਕਿਛ ਅਗਲੇ ਕਿਛ ਮਗਰੋਂ ਇਹ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਫੌਜ ਉਹਨਾਂ ਨੇ ਚਾੜ ਦਿੱਤੀ ਹੈ, ਉਹਨਾਂ ਦੇ ਨਾਲ 5-6 ਸਿੰਘ ਹੀ ਸੀ ਪਹਿਲਾਂ, ਪਰ ਕੁਛ ਨੂੰ ਪਤਾ ਲੱਗਿਆ ਕਿ ਬਈ ਆ ਗਏ, ਉਹ ਆ ਕੇ ਪਹੁੰਚ ਗਏ ਭਾਈ ਤਾਰਾ ਸਿੰਘ ਹੋਰਾਂ ਕੋਲ। ਕੁੱਲ ਗਿਣਤੀ ਜਿਹੜੀ ਹੈ ਸਿੰਘਾਂ ਦੀ ਉਹ 22 ਬਣੀ। ਅੱਛਾ। ਕਿਲਾ ਕੋਟ ਥੇ ਨੇ ਉਨ ਪਾਹਿ ਉਨ ਸੀਸ ਲਗਾਵਨ ਕੀ ਭਈ ਚਾਹ, ਕਿ ਉਹਨਾਂ ਦੇ ਕੋਲ ਕੋਈ ਕਿਲਾ ਨਹੀਂ ਸੀ, ਕੋਟ ਵੀ ਕਿਲੇ ਨੂੰ ਹੀ ਕਹਿੰਦੇ ਨੇ, ਕੋਈ ਜਿਹੜਾ ਉਹਲਾ ਓਟ ਨਹੀਂ ਸੀ ਜਿਹਦੇ ਸਹਾਰੇ ਲੜਦੇ। ਉਹ ਜਿਹੜੇ ਆਏ ਕਿਸ ਲਈ ਆਏ, ਉਹਨੂੰ ਸੀਸ ਲਗਾਵਨ ਕੀ ਭਈ ਚਾਹ, ਕਿ ਵੀ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੀ ਚਾਹਨਾ ਆਈ ਸੀ ਵੀ ਅਸੀਂ ਸੀਸ ਭੇਟ ਕਰਨਾ। ਹੁਣ ਇਹ ਹੈ ਸਪਿਰਿਟ ਸਿੱਖੀ ਦੀ। ਔਰ ਇਸੇ ਲਈ ਜਦੋਂ ਅਸੀਂ ਜੋ ਤੋ ਪ੍ਰੇਮ ਖੇਲਨ ਕਾ ਚਾਓ ਵਾਲਾ ਸ਼ਲੋਕ ਵਾਰਾਂ ਤੇ ਵਧੀਕਤਾ ਪੜ੍ਹਦੇ ਹਾਂ, ਤੇ ਉਸ ਤੋਂ ਹੀ ਅਗਲਾ ਸ਼ਲੋਕ ਹੈ ਉਹਨਾਂ ਹੀ ਵਾਰਾਂ ਤੇ ਵਧੀਕ ਕੇ ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਉਥਾਏ। ਕਿ ਇੱਕ ਜਿਹੜੇ ਇਹ 22 ਸਿੰਘ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਇੱਕੋ ਹੀ ਚਾਅ ਹੈ, ਅਸੀਂ ਸੀਸ ਭੇਟ ਕਰਨਾ, ਉਹਨਾਂ ਨੇ ਦਰਜਨਾਂ ਨੂੰ ਮਾਰ ਕੇ ਸ਼ਹੀਦੀ ਪਾਈ। ਇੱਕ ਤਾਂ ਉਹ ਨੇ ਜਿਹੜੇ ਗੁਰੂ ਪ੍ਰੇਮ ਦੇ ਵਿੱਚ ਰੱਤੇ ਹੋਏ, ਸਤਿਗੁਰ ਆ ਗਏ ਸੀਸ ਭੇਟ ਦਿਓ, ਕੁਛ ਨਹੀਂ। ਇੱਕ ਨੇ ਜਿਹੜੇ ਬਣਕ ਬਿਰਤੀ ਨੇ, ਕਰਾੜ ਬਿਰਤੀ ਨੇ, ਜਿਹੜੇ ਹਿਸਾਬ ਕਿਤਾਬ ਕਰਦੇ ਨੇ ਕੀ ਖੱਟਿਆ ਜੀ ਕੀ ਗਵਾਇਆ ਜੀ। ਉਹ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਨੇ ਉਸ ਤੋਂ ਅੱਗੇ ਹੀ ਰਚਿਆ ਔਰ ਗੁਰੂ ਅਰਜਨ ਸਾਹਿਬ ਨੇ ਦਰਜ ਕੀਤਾ ਕਿ ਇੱਕ ਉਹ ਨੇ ਜਿਹੜੇ ਜੋ ਤੋਂ ਪ੍ਰੇਮ ਜਿਹੜੇ ਸਿਰ ਤਲੀ ਤੇ ਰੱਖਣਗੇ, ਇਸ ਪ੍ਰੇਮ ਦੀ ਖੇਡ 'ਚ ਇਸ ਗਲੀ 'ਚ ਉਤਰਨਗੇ। ਇੱਕ ਉਹ ਨੇ ਜਿਹੜੇ ਕਿਰਾੜ ਬਿਰਤੀ ਹੋਣਗੇ, ਉਹ ਕੂੜ ਦੇ ਵਿੱਚ ਹੀ ਉਹਨਾਂ ਦਾ ਹਿਸਾਬ ਕਿਤਾਬ ਹੋਏਗਾ ਤੇ ਕੂੜ ਦੇ ਵਿੱਚ ਹੀ ਉਹ ਫਨਾਹ ਹੋਣਗੇ। ਔਰ ਉਹਨਾਂ ਨੂੰ ਅਸਲ ਭੁੱਲ ਜਾਂਦਾ ਹੈ ਕਿ ਵੀ ਅਲਟੀਮੇਟਲੀ ਹਰ ਇੱਕ ਨੇ ਮਰਨਾ ਹੈ, ਇੱਕ ਗੈਰਤ ਨਾਲ ਮਰਨਾ ਹੈ, ਅਣਖ ਨਾਲ ਮਰਨਾ ਹੈ, ਗੁਰੂ ਦੇ ਇਸ਼ਕ 'ਚ ਮਰਨਾ ਹੈ, ਤੇ ਇੱਕ ਜਿਹੜਾ ਬੇਗੈਰਤ ਹੋ ਕੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਖਾਏ, ਹਰਾਮ ਖੋਰ ਹੋ ਕੇ ਮਰਨਾ ਹੈ। ਸੋ ਇਹ ਅੱਜ ਦਾ ਵਿਚਾਰ ਵੀ ਹੈ, ਮੈਸੇਜ ਵੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੋਂ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।